ਸਲਾਮ ਅਲੈਕੁਮ ਵੀਰੋ। ਪਿਛਲੇ ਸਾਲ ਜਦੋਂ ਇਹ ਦਿਨ ਦੀ ਤਿਆਰੀ ਹੋ ਰਹੀ ਸੀ ਕਲਚਰਲ ਦਿਹਾੜ ਦੀ, ਤੇ ਉਦੋਂ ਸਾਡੇ ਵੀਰਾਂ 'ਚ ਆਪਸ 'ਚ ਇਸ ਚੀਜ਼ ਤੇ ਬਹਿਸ ਚੱਲ ਰਹੀ ਸੀ ਵੀ ਇਹ ਕਿਹੜਾ ਦਿਨ ਮਨਾਇਆ ਜਾਏ, ਵਿਸਾਖੀ ਮੇਲਾ ਮਨਾਇਆ ਜਾਏ ਜਾਂ ਇਹ ਮਨਾਇਆ ਜਾਏ। ਤੇ ਉਸ ਵਕਤ ਪੰਜਾਬ ਹਕੂਮਤ ਨੇ ਆਪਣਾ ਭਾਰ ਇੱਧਰ ਨੂੰ ਪਾ ਦਿੱਤਾ ਤੇ ਇਹ ਕਲਚਰਲ ਡੇ ਜਿਹੜਾ ਹੈ ਉਹ ਚੇਤਰ ਵਿੱਚ ਆ ਗਿਆ। ਸਾਨੂੰ ਕੋਈ ਇਤਰਾਜ਼ ਨਹੀਂ ਹੋਇਆ, ਜ਼ਾਹਿਰ ਹੈ ਇਹਦੇ ਤੇ ਇਤਰਾਜ਼ ਬਣਦਾ ਵੀ ਨਹੀਂ ਕਿ ਚਲੋ ਸਾਰੀ ਉਮਰ ਬਾਅਦ ਪੰਜਾਬੀਆਂ ਦੀ ਕੋਈ ਦਿਨ ਮਨਾਇਆ ਜਾ ਰਿਹਾ ਹੈ ਤੇ ਠੀਕ ਹੈ, ਜਿਸ ਦਿਨ ਵੀ ਮਨਾ ਲੈਣ, ਸਾਲ ਦੇ ਕਿਸੇ ਦਿਨ 'ਚ ਵੀ ਮਨਾ ਲੈਣ। ਪਰ ਉਹ ਗੱਲ ਉਹੀ ਹੈ ਕਿ ਇੱਕ ਸਾਜ਼ਿਸ਼ ਦੇ ਤੌਰ ਤੇ ਗੱਲ ਮਿੱਥੀ ਗਈ ਸੀ ਔਰ ਹਜ਼ਾਰਾਂ ਸਾਲ ਪੁਰਾਣਾ ਜਿਹੜਾ ਵਿਸਾਖੀ ਮੇਲਾ ਛੱਡ ਕੇ, ਵਿਸਾਖੀ ਦਾ ਤਿਉਹਾਰ ਛੱਡ ਕੇ ਇਹਨੂੰ ਬਣਾਇਆ ਗਿਆ ਔਰ ਫਿਰ ਪੰਜਾਬ ਸਰਕਾਰ ਨੇ ਇਹਨੂੰ ਓਨ ਕੀਤਾ, ਅਪਣਾਇਆ। ਤੇ ਸਾਨੂੰ ਪਤਾ ਲੱਗਾ ਵੀ ਇਹ ਜਿਹੜਾ ਹੈ ਇਹ ਸਾਜ਼ਿਸ਼ ਹੈ। ਸਾਜ਼ਿਸ਼ ਕੀ ਹੈ ਕਿ ਸਿੰਧ ਵਿੱਚ ਤੁਸੀਂ ਮਨਾਓ, ਤੇ ਸਿੰਧ ਦਾ ਜਦੋਂ ਕਲਚਰਲ ਡੇ ਹੁੰਦਾ ਹੈ ਤੇ ਉੱਥੇ ਕੀ ਗੱਲ ਇਹ ਫੈਸਲੇ ਹੁੰਦੇ ਨੇ ਕਿ ਇਹ ਜਨੂਬੀ ਪੰਜਾਬ, ਜਨੂਬੀ ਸਿੰਧ ਦਾ ਹੋਏਗਾ, ਵਸਤੀ ਸਿੰਧ ਦਾ ਹੋਏਗਾ, ਜਾਂ ਇਹ ਦੱਸਿਆ ਜਾਂਦਾ ਹੈ ਕਿ ਇਹ ਸ਼ਮਾਲੀ ਸਿੰਧ ਦਾ ਕਲਚਰਲ ਡੇ ਹੈ। ਇੱਥੇ ਇਸੇ ਤਰ੍ਹਾਂ ਪਖਤੂਨਖਵਾ 'ਚ ਉੱਥੇ ਕੋਈ ਦੱਸਿਆ ਜਾਂਦਾ ਹੈ ਕਿ ਸ਼ਮਾਲੀ ਜਨੂਬੀ ਵਸਤੀ ਦਾ ਹੈ ਕਲਚਰਲ ਡੇ ਵੱਖੋ ਵੱਖ ਮਨਾਇਆ ਜਾਏਗਾ ਔਰ ਵੱਖੋ ਵੱਖ ਹੈ, ਜਾਂ ਬਲੋਚਿਸਤਾਨ 'ਚ ਇੰਝ ਹੈ। ਇਹ ਪੰਜਾਬੀਆਂ ਨਾਲ ਇੰਝ ਕਿਉਂ ਸਲੂਕ ਕੀਤਾ ਜਾ ਰਿਹਾ? ਇਹ ਸਿੱਧੀ ਜੀ ਗੱਲ ਹੈ, ਚਿੱਟੀ ਨੰਗੀ ਗੱਲ ਹੈ ਕਿ ਇਹ ਇੱਕ ਸਾਜ਼ਿਸ਼ ਹੈ ਪੰਜਾਬ ਦੇ ਖਿਲਾਫ ਔਰ ਪੰਜਾਬ ਦੀ ਵੰਡ ਦੀ ਬੁਨਿਆਦ ਰੱਖਣ ਵਾਸਤੇ। ਇਹ ਸਾਜ਼ਿਸ਼ ਤਿਆਰ ਕੀਤੀ ਜਾ ਰਹੀ ਹੈ ਔਰ ਇਹ ਸਾਬਤ ਕੀਤਾ ਜਾ ਰਿਹਾ ਹੈ ਕਿ ਪੰਜਾਬ ਜਿਹੜਾ ਹੈ ਉਹ ਇੱਕ ਨਹੀਂ ਹੈ। ਪੰਜਾਬ ਦੇ ਚਾਰ ਟੋਟੇ ਸੋਚੀ ਬੈਠੇ ਨੇ। ਪਹਿਲਾ ਟੋਟਾ ਜਿਹੜਾ ਮੁਲਤਾਨ ਦਾ ਇਹਨਾਂ ਤਿਆਰ ਕਰ ਲਿਆ ਹੈ। ਇਹ ਸਾਨੂੰ ਸਾਬਤ ਕਰ ਰਹੇ ਨੇ ਕਿ ਮੁਲਤਾਨ ਦੀ ਰਹਿਤਲ ਜਿਹੜੀ ਹੈ ਉਹ ਵੱਖਰੀ ਹੈ, ਮੁਲਤਾਨ ਦਾ ਕਲਚਰ ਵੱਖਰਾ ਹੈ, ਮੁਲਤਾਨ ਦੀ ਸਕਾਫਤ ਵੱਖਰੀ ਹੈ, ਵਸਤੀ ਪੰਜਾਬ ਦੀ ਸਕਾਫਤ ਵੱਖਰੀ ਹੈ, ਸ਼ਮਾਲੀ ਪੰਜਾਬ ਦੀ ਸਕਾਫਤ ਵੱਖਰੀ ਹੈ। ਇਹ ਇਹਨਾਂ ਦਾ ਦੱਸਣ ਦਾ ਇਹ ਮਕਸਦ ਹੈ। ਇਹ ਕੰਮ ਇਹ ਉੱਥੇ ਨਹੀਂ ਕਰਦੇ। ਉੱਥੇ ਥਰ ਦੀ ਸਕਾਫਤ ਵੱਖਰੀ ਹੈ। ਉੱਥੇ ਕਰਾਚੀ ਤੇ ਹੈਦਰਾਬਾਦ ਜਿਹੜੇ ਦੋ ਵੱਡੇ ਸੂਬਿਆਂ ਜਿਹੜੇ ਸ਼ਹਿਰ ਨੇ ਉਹਨਾਂ ਦੀ ਸਕਾਫਤ ਵੱਖਰੀ ਹੈ, ਸਾਰੀ ਦੁਨੀਆ ਜਾਣਦੀ ਹੈ। ਉਰਦੂ ਸਪੀਕਿੰਗ UPCP ਵਾਲੇ ਆ ਕੇ ਉੱਥੇ ਬੈਠੇ ਨੇ। ਇਸੇ ਤਰ੍ਹਾਂ ਬਲੋਚਾਂ ਦੇ ਬਹੁਤ ਸਾਰੇ ਇਲਾਕਿਆਂ 'ਚ ਸਕਾਫਤ ਇੱਕ ਨਹੀਂ ਹੈਗੀ, ਪਸ਼ਤੂਨਾਂ ਦੇ ਬਹੁਤ ਸਾਰੇ ਇਲਾਕਿਆਂ 'ਚ ਸਕਾਫਤ ਇੱਕ ਨਹੀਂ। ਇਹ ਸਿਰਫ ਪੰਜਾਬ ਦੇ ਖਿਲਾਫ ਸਾਜ਼ਿਸ਼ ਔਰ ਉਹੀ ਸਾਮਰਾਜੀ ਏਜੰਡਾ ਜਿਹੜਾ ਕਿ ਇੰਡੀਅਨ ਪੰਜਾਬ 'ਚ ਪੂਰਾ ਹੋ ਚੁੱਕਿਆ ਹੈ। ਉੱਥੇ ਹਿਮਾਚਲ ਤੇ ਹਰਿਆਣਾ ਵੱਖ ਕਰ ਚੁੱਕੇ ਨੇ। ਇੱਥੇ ਇਹਨਾਂ ਦੀ ਇਹ ਕੋਸ਼ਿਸ਼ ਹੈ ਕਿ ਇੱਥੇ ਬੁਨਿਆਦ ਬਣਾਈ ਜਾਏ। ਪਹਿਲੀ ਬੁਨਿਆਦ ਇਹਨਾਂ 1962-63 ਤੋਂ ਬਣਾਈ, ਜਦੋਂ ਇਹਨਾਂ ਨੇ ਝੂਠੀ ਤਰੀਕ, ਸੈਰਾਕੀ ਤਰੀਕ ਦੀ ਬੁਨਿਆਦ ਰੱਖੀ। ਫਿਰ ਉਸ ਤੋਂ ਬਾਅਦ ਹੁੰਦੇ ਹੁੰਦੇ ਉਹ ਵੀ ਇੱਕ ਆਮਰ ਦੇ ਦੌਰ 'ਚ ਬਣਾਈ ਗਈ। ਫਿਰ ਜਨਰਲ ਜ਼ਿਆਉਲ ਹੱਕ ਦੇ ਦੌਰ 'ਚ ਇਹਨਾਂ ਆ ਕੇ ਦੂਜੀ ਬੁਨਿਆਦ ਰੱਖੀ, ਉਹਨੂੰ ਸਰਕਾਰੀ ਦਰਜਾ ਦਿੱਤਾ। ਇਹ ਵੱਡੇ ਵੱਡੇ ਏਡੇ ਅਸੈਂਬਲੀਆਂ 'ਚ ਬੈਠੇ ਨੇ ਜਿਹੜੇ ਸਾਰੇ ਧਰਤੀ ਫਰੋਸ਼ ਤੇ ਮਾਦਰ ਫਰੋਸ਼, ਇਹ ਦੱਸਣ ਇਹ ਕਿਸ ਕਾਨੂੰਨ ਦੇ ਤਹਿਤ ਸਰਾਇਕੀ ਨੂੰ ਵੱਖਰੀ ਜ਼ੁਬਾਨ ਕਰਾਰ ਦਿੱਤਾ ਗਿਆ, ਕਿੱਥੇ ਇਹਦੀ ਤੇ ਡਿਬੇਟ, ਨੈਸ਼ਨਲ ਡਿਬੇਟ ਹੋਈ, ਕਿੱਥੇ ਇਹਦੇ 'ਚ ਕੌਮੀ ਅਸੈਂਬਲੀ 'ਚ, ਸੈਨੇਟ 'ਚ ਬਹਿਸ ਹੋਈ ਕਿ ਇਹ ਵੱਖਰੀ ਜ਼ੁਬਾਨ ਹੈ। ਥਰੀ ਇੰਟਾਇਰਲੀ ਡਿਫਰੈਂਟ ਲੈਂਗੁਏਜ ਹੈ ਸਿੰਧੀ ਤੋਂ। ਅੱਜ ਤੱਕ ਉੱਥੇ ਤਾਂ ਇੰਜ ਦਾ ਕੋਈ ਫੈਸਲਾ ਨਹੀਂ ਆਇਆ ਸਾਹਮਣੇ। ਇੱਥੇ ਕਿਉਂ ਆਇਆ? ਸਿਰਫ ਇਸ ਵਾਸਤੇ ਕਿ ਬ੍ਰਿਟਿਸ਼ ਰਾਜ ਦਾ, ਬ੍ਰਿਟਿਸ਼ ਸਾਮਰਾਜ ਦਾ ਏਜੰਡਾ ਸੀ ਕਿ ਪੰਜਾਬ ਨੂੰ ਕਈ ਟੋਟਿਆਂ 'ਚ ਵੰਡ ਦਿੱਤਾ ਜਾਏ। ਪਹਿਲਾ ਟੋਟਾ ਚਲੋ 47 'ਚ ਤੁਸੀਂ ਦੋ ਕੌਮੀ ਨਜ਼ਰੀਏ ਤਹਿਤ ਵੰਡ ਲਿਆ, ਉਹ ਬਹਾਨਾ ਬਣਾ ਕੇ ਅਸੀਂ ਉਹ ਚਾਰੋਂ ਨਾ ਚਾਰ ਸਾਡਾ ਵਸ ਨਹੀਂ ਸੀ, ਕਬੂਲ ਕਰ ਲਿਆ। ਠੀਕ ਹੈ ਜੀ, ਹੋ ਗਈਆਂ ਸਰਹੱਦਾਂ ਵੰਡੀਆਂ ਗਈਆਂ। ਹੁਣ ਕਿਸ ਬੁਨਿਆਦ ਤੇ ਤੁਸੀਂ ਪੰਜਾਬ ਵੰਡਣ ਦੀ ਗੱਲ ਕਰਦੇ ਪਏ ਜੇ? ਔਰ ਇੰਝ ਪੰਜਾਬ ਦਾ ਵੱਖਰਾ ਵੱਖਰਾ ਰਹਿਤਲ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ। ਪੰਜਾਬ ਦੀ ਵੱਖੋ ਵੱਖ ਲਹਿਜਿਆਂ ਨੂੰ ਵੱਖੋ ਵੱਖ ਜ਼ਬਾਨਾਂ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਤਿੰਨ ਲਹਿਜਿਆਂ ਦਾ ਨਾਂ ਤੁਸੀਂ ਪੰਜਾਬੀ ਦੇ ਸਰਾਇਕੀ ਰੱਖ ਕੇ ਇੱਕ ਵੱਖਰੀ ਜ਼ਬਾਨ ਪੈਦਾ ਕਰਨੀ ਕਰਕੇ ਉਹਦੀ ਦੱਸਣਾ ਚਾਹ ਰਿਹਾ ਕਿ ਉਹਦੀ ਧਰਤੀ ਵੱਖਰੀ ਹੈ, ਉਹਦੀ ਸਕਾਫਤ ਵੱਖਰੀ ਹੈ। ਅਸੀਂ ਇਹ ਸਾਜ਼ਿਸ਼ ਨਹੀਂ ਚੱਲਣ ਦਿਆਂਗੇ। ਸਰਕਾਰ ਵੀ ਸੁਣ ਲੈ, ਹੋਰ ਜਿਹੜਾ ਕੋਈ ਅਰਬਾਬੇ ਇਖਤਿਆਰ ਹੈ ਵੇ ਉਹ ਵੀ ਸੁਣ ਲੈ। ਅਸੀਂ ਇਸ ਕਲਚਰਲ ਡੇ ਦਾ ਬਾਈਕਾਟ ਕਰਨੇ ਆ। ਕੋਈ ਵੀ ਗੈਰਤਮੰਦ ਅਣਖ ਵਾਲਾ ਪੰਜਾਬੀ
ਇਹ ਮਾਂ ਧਰਤੀ ਦੇ ਖਿਲਾਫ ਸਾਜ਼ਿਸ਼ ਕਬੂਲ ਨਹੀਂ ਕਰ ਸਕਦਾ। ਕੋਈ ਵੀ ਗੈਰਤਮੰਦ ਪੰਜਾਬੀ ਉਹਦੇ ਤੇ ਨੱਚ ਨਹੀਂ ਸਕਦਾ, ਉਹ ਤਿਉਹਾਰ ਮਨਾ ਨਹੀਂ ਸਕਦਾ। ਜੇ ਉਹਨੂੰ ਪੰਜਾਬ ਨਾਲ ਕੋਈ ਮੁਹੱਬਤ ਹੈ, ਜੇ ਉਹਦਾ ਕੋਈ ਪੰਜਾਬ ਨਾਲ ਵਾਸਤਾ ਹੈ, ਜੇ ਉਹ ਦੁਕਾਨਦਾਰੀ ਨਹੀਂ ਕਰ ਰਿਹਾ ਪੰਜਾਬ ਦੇ ਨਾਂ ਤੇ ਉਹ ਇੰਜ ਦੀ ਕਿਸੇ ਸਾਜ਼ਿਸ਼ ਨੂੰ ਚੱਲਣ ਨਹੀਂ ਦੇਗਾ। ਅਸੀਂ ਬਾਈਕਾਟ ਕਰਨੇ ਆ, ਪੰਜਾਬ ਨੈਸ਼ਨਲ ਮੂਵਮੈਂਟ ਬਾਈਕਾਟ ਕਰਦੀ ਏ। ਸਾਡੇ ਮੇਰੀ ਵੀਰ ਕਸਵਰ ਹੋਰਾਂ ਨਾਲ ਵੀ ਗੱਲ ਹੋਈ, ਕਸਵਰ ਮੁਬਾਰਕ ਭੱਟ ਹੋਰਾਂ ਨਾਲ, ਪੰਜਾਬ ਲੋਕ ਲਹਿਰ ਵਾਲਿਆਂ ਨਾਲ, ਉਹ ਵੀ ਇਹਨੂੰ ਨਹੀਂ ਤਸਲੀਮ ਕਰਦੇ। ਬਾਈਕਾਟ ਦੀ ਹੱਦ ਤੱਕ, ਇਸ ਦਿਨ ਦੀ ਮੁਖਾਲਫਤ ਦੀ ਹੱਦ ਤੱਕ, ਇਹਨਾਂ ਦੀ ਸਾਜ਼ਿਸ਼ ਦੀ ਹੱਦ ਤੱਕ ਉਹ ਵੀ ਸਾਡੇ ਨਾਲ ਨੇ। ਵੀਰ ਅਬਦੁਰਰਹਿਮਾਨ ਸਾਜਿਦ ਹੋਰੀ ਚੰਗ ਤੋਂ ਸਾਡੇ ਨਾਲ ਨੇ, ਹੋਰ ਵੀਰ ਨਜ਼ੀਰ ਕੋਹਟ ਹੋਰੀ ਬਾਹਰ ਬੈਠੇ ਸਾਡੇ ਨਾਲ ਨੇ, ਪਿੰਡੀ ਵਾਲੇ ਵੀਰ ਜਿਹੜੇ ਨੇ ਵੀਰ ਅਬੁਲ ਸੁਨੈਨ ਵਾਨਿਆ ਹੋਰੀ, ਅਸੀਂ ਜਾਣਦੇ ਹਾਂ, ਸਾਡਾ ਵੀਰ ਹੈ ਉਹ ਵੀ ਇਸ ਚੀਜ਼ ਦੇ ਖਿਲਾਫ ਹੈ। ਤੇ ਇਹ ਕਿਹੜੇ ਪੰਜਾਬੀਆਂ ਨੂੰ ਲੈ ਕੇ ਕਲਚਰ ਡੇ ਮਨਾਉਣਾ ਹੈ ਇਹਨਾਂ? ਇਹ ਬਲੋਚਾਂ ਦਾ ਕਲਚਰ ਡੇ, ਇਹ ਸਰਾਇਕੀਆਂ ਦਾ ਕਲਚਰ ਡੇ। ਇਹ 10 ਦਿਨ ਮੁਲਤਾਨ 'ਚ ਵੱਖਰਾ ਇੱਕ ਕਲਚਰ ਡੇ ਮਨਾ ਰਹੇ ਨੇ ਔਰ ਪੰਜਾਬੀਆਂ ਦੀ ਖੁਸ਼ੀ ਨੂੰ ਗਮ 'ਚ ਬਦਲ ਕੇ ਮਨਾ ਰਹੇ ਨੇ। ਅਸੀਂ ਮਨਾਵਾਂਗੇ ਵਿਸਾਖੀ ਮੇਲਾ ਮਨਾਵਾਂਗੇ। ਮੈਂ ਅੱਜ ਤੁਹਾਨੂੰ ਦੱਸ ਰਿਹਾ, ਅਸੀਂ ਵਿਸਾਖੀ ਮੇਲਾ ਇਸ ਵਾਰੀ ਨਵੀਂ ਰੂਹ ਨਾਲ, ਨਵੀਂ ਜ਼ਿੰਦਗੀ ਨਾਲ ਮਨਾਵਾਂਗੇ। ਹਰ ਪੰਜਾਬੀ ਸੁਣ ਲਓ, ਹਰ ਪੰਜਾਬੀ ਆਪਣਾ ਆਪਣੇ ਕੁਨਬੇ ਦਾ ਤੇ ਇਸ ਮਾਂ ਧਰਤੀ ਦਾ ਸਦਕਾ ਦੇਵੇਗਾ ਔਰ ਉਸ ਦਿਨ ਹਰ ਪੰਜਾਬੀ ਦਾਣੇ ਦੇਗਾ, ਕਿਲੋ 2 ਕਿਲੋ, ਮਣ 1.5 ਮਣ, ਜੋ ਉਹਦੀ ਹਸੀਅਤ ਹੈ ਉਹਦੇ ਮੁਤਾਬਕ ਉਹ ਮਾੜੇ ਪੰਜਾਬੀ ਨੂੰ, ਗਰੀਬ ਪੰਜਾਬੀ ਨੂੰ ਦਾਣੇ ਦੇ ਵਿੱਚ ਭਿਜਵਾਏਗਾ। ਜਿਸ ਦਿਨ ਸਾਡਾ ਵਿਸਾਖੀ ਮੇਲਾ ਹੋਏਗਾ, ਅਸੀਂ ਸਭ ਤੋਂ ਪਹਿਲੀ ਉਹ ਬੁਨਿਆਦ ਰੱਖ ਰਹੇ ਹਾਂ, ਇਸ ਧਰਤੀ ਦਾ ਅਸੀਂ ਸਦਕਾ ਦੇਣਾ ਹੈ। ਇਹਦੀਆਂ ਬਲਾਵਾਂ ਟਾਲਣੀਆਂ ਨੇ, ਆ ਜਿਹੜੀਆਂ ਬਲਾਵਾਂ ਚਿੰਬੜੀਆਂ ਹਨ ਨਾ, ਕਿਤੇ ਕੋਈ ਦੁਕਾਨਦਾਰ ਤਨਜ਼ੀਮਾਂ ਚਿੰਬੜੀਆਂ ਨੇ ਪੰਜਾਬੀ ਦਾ ਰੂਪ ਲੈ ਕੇ, ਕਿਤੇ ਕੋਈ ਸਰਕਾਰ ਚਿੰਬੜੀ ਏ, ਇਹਨੂੰ ਵੱਢਣ ਟੁੱਕਣ ਤੇ ਤਿਆਰ ਬੈਠੀ ਏ, ਕਿਤੇ ਸਿਆਸੀ ਜਮਾਤਾਂ ਜਿਨ੍ਹਾਂ ਦੇ ਢਿੱਡ ਵੱਡੇ ਵੱਡੇ ਨੇ, ਖੂਹਾਂ ਜਿੱਡੇ ਨੇ, ਜਿਨ੍ਹਾਂ 72 ਸਾਲਾਂ 'ਚ ਇਸ ਪੰਜਾਬ ਧਰਤੀ ਦਾ ਸੋਚਿਆ ਕਦੀ ਨਹੀਂ, ਉਹ ਬੈਠੀਆਂ ਨੇ। ਅਸੀਂ ਇਹਨਾਂ ਮਗਰਮੱਛਾਂ ਕੋਲੋਂ ਪੰਜਾਬ ਨੂੰ ਬਚਾਉਣਾ ਹੈ, ਚਾਹੇ ਸਾਡੀ ਜਾਨ ਜਾਏ, ਅਸੀਂ ਇਹਨੂੰ ਬਚਾਉਣਾ ਹੈ। ਪੰਜਾਬ ਧਰਤੀ ਨੂੰ ਹਰ ਸਹੂਲਤ ਇਹਨਾਂ ਮਗਰਮੱਛਾਂ ਤੋਂ ਬਚਾਉਣਾ ਹੈ। ਇਹਦਾ ਅਸੀਂ ਮੁਕੰਮਲ ਬਾਈਕਾਟ ਕਰਨਾ ਹੈ ਔਰ ਅਸੀਂ ਵਿਸਾਖੀ ਮੇਲਾ ਮਨਾਵਾਂਗੇ। ਉਹਦੇ ਨਾਲ ਹੀ ਕਲਚਰਲ ਡੇ ਵੀ ਮਨਾਇਆ ਜਾਏਗਾ। ਬਾਅਦ ਦੋਸਤਾਂ ਦੀ ਰਾਏ ਸੀ ਕਿ ਨਹੀਂ, ਅਸੀਂ ਇਹਨੂੰ ਜਿਹੜਾ ਹੈ ਉਹ ਚੇਤਰ ਮੇਲਾ ਮਨਾ ਲਈਏ। ਸਾਹਿਬ ਰਾਏ ਸੀ ਨਵਾਂ ਸਾਲ ਸ਼ੁਰੂ ਹੁੰਦਾ ਪੰਜਾਬੀ ਦਾ, ਲੇਕਿਨ ਇਹ 2 ਗੱਲਾਂ ਯਾਦ ਰੱਖੋ, ਕਲਚਰਲ ਡੇ ਔਰ ਨਿਊ ਈਅਰ 2 ਵੱਖੋ ਵੱਖ ਤਿਉਹਾਰ ਹੁੰਦੇ ਨੇ ਪੂਰੀ ਦੁਨੀਆ 'ਚ। ਦੂਜੀ ਗੱਲ ਇਹ ਹੈ ਕਿ ਜੇ ਅਸੀਂ ਇਹ ਮਨਾ ਲਾਂਗੇ ਤੇ ਗੱਲ ਤਾਂ ਉੱਥੇ ਹੀ ਆ ਜਾਣੀ, ਖਾਤੇ ਤੇ ਇਹਨਾਂ ਦੇ ਹੀ ਪੈ ਜਾਣੀ ਹੈ, ਦੁਕਾਨਦਾਰਾਂ ਦੇ। ਇਹ ਜਿਹੜੀ ਹਕੂਮਤ ਦੁਕਾਨਦਾਰਾਂ ਦੀ ਪੰਜਾਬ 'ਚ ਬੈਠੀ ਹੈ, ਇਹ ਤਾਂ ਇਹਨਾਂ ਦੇ ਖਾਤੇ 'ਚ ਪੈ ਜਾਣੀ। ਲਿਹਾਜ਼ਾ ਅਸੀਂ ਇਹਦਾ ਮੁਕੰਮਲ ਤੌਰ ਬਾਈਕਾਟ ਕਰਨੇ ਆ ਔਰ ਮੇਰੀ ਬੇਨਤੀ ਹਰ ਗੈਰਤਮੰਦ ਪੰਜਾਬੀ ਨੂੰ ਕਿ ਇਹਦਾ ਬਾਈਕਾਟ ਕਰੇ। ਇਹ ਮੁਲਤਾਨ 'ਚ 10 ਦਿਨ ਛੱਡ ਕੇ 20 ਦਿਨ ਮਨਾਉਣ, ਅਸੀਂ ਉਹਦਾ ਹਰ ਉਸ ਸ਼ਹਿਰ ਦਾ ਬਾਈਕਾਟ ਕਰਾਂਗੇ ਜਿੱਥੇ ਸਾਨੂੰ ਦੱਸਿਆ ਜਾਏਗਾ ਜਨੂਬੀ ਪੰਜਾਬ ਵੱਖਰਾ ਹੈ, ਵਸਤੀ ਪੰਜਾਬ ਵੱਖਰਾ ਹੈ, ਸ਼ਮਾਲੀ ਪੰਜਾਬ ਵੱਖਰਾ ਹੈ। ਅਸੀਂ ਹਰ ਉਸ ਚੀਜ਼ ਦਾ ਬਾਈਕਾਟ ਕਰਾਂਗੇ। ਇੱਕੋ ਪੰਜਾਬ ਏ, ਇੱਕੋ ਪੰਜਾਬ ਏ, ਕੋਈ ਸ਼ਮਾਲੀ ਜਨੂਬੀ ਵਸਤੀ ਕੋਈ ਸ਼ੈ ਨਹੀਂ ਵਿੱਚ, ਇੱਕੋ ਪੰਜਾਬ ਏ ਔਰ ਇੱਕੋ ਹੀ ਰਹਿਣਾ ਹੈ। ਸਾਨੂੰ ਭਾਵੇਂ ਜਾਨਾਂ ਦੇ ਕੇ ਇੱਕ ਰੱਖਣਾ ਪਵੇ, ਅਸੀਂ ਇੱਕ ਹੀ ਰੱਖਣਾ, ਇਹਨੂੰ ਨਹੀਂ ਵੰਡਣ ਦੇਣਾ ਕਿਸੇ ਸਾਜ਼ਿਸ਼ ਦੇ ਤਹਿਤ। ਕੋਈ ਨਹੀਂ ਸਾਬਤ ਕਰ ਸਕਦਾ, ਨਾ ਲਿੰਗੁਇਸਟ ਸਾਬਤ ਕਰ ਸਕਦਾ ਹੈ, ਨਾ ਕੋਈ ਕਾਨੂੰਨਦਾਨ ਸਾਬਤ ਕਰ ਸਕਦਾ ਹੈ, ਨਾ ਜਿੰਨਾ ਇਹ ਸਾਜ਼ਿਸ਼ ਤਿਆਰ ਕੀਤੀ ਉਹ ਸਾਬਤ ਕਰ ਸਕਦੇ ਨੇ ਕਿ ਪੰਜਾਬ 'ਚ ਸਰਾਇਕੀ ਨਾਂ ਦੀ ਕੋਈ ਜ਼ੁਬਾਨ ਹੈ। ਕੋਈ ਜ਼ੁਬਾਨ ਨਹੀਂ ਪੰਜਾਬ 'ਚ ਸਰਾਇਕੀ ਨਾਂ ਦੀ। ਇੱਥੇ ਮੁਲਤਾਨੀ, ਡੇਰਵੀ ਤੇ ਰਿਆਸਤੀ ਡਾਇਲੈਕਟ ਨੇ ਪੰਜਾਬੀ ਦੇ। ਇੱਥੇ ਕੋਈ ਇਹ ਗੱਲ ਨਾ ਕਰੇ ਸਰਾਇਕੀ ਦੀ। ਨਾ ਅਸੀਂ ਪੰਜਾਬ ਵੰਡਣ ਦੇਣਾ ਔਰ ਨਾ ਅਸੀਂ ਇਸ ਆਮਰਾਂ ਦੀ ਲਿਆਂਦੀ ਕਾਨੂੰਨ ਸਾਜ਼ੀ ਨੂੰ, ਕਾਨੂੰਨ ਨੂੰ ਕਬੂਲ ਕਰਨੇ ਆ। ਇਹਦੇ ਤੇ ਨੈਸ਼ਨਲ ਡਿਬੇਟ ਕਰਾਉਣ, ਇੰਟਰਨੈਸ਼ਨਲ ਡਿਬੇਟ ਕਰਵਾਉਣ, ਲਿੰਗੁਇਸਟ ਨੂੰ ਬਿਠਾਉਣ, ਇੰਟਰਨੈਸ਼ਨਲ ਗੈਰ ਜਾਨਬਦਾਰ ਲਿੰਗੁਇਸਟ ਨੂੰ ਬਿਠਾਉਣ, ਸਾਨੂੰ ਸਾਬਤ ਕਰਨੇ ਕਿੰਜ ਵੱਖਰੀ ਜ਼ੁਬਾਨ ਹੈ। ਇਹ ਸਾਬਤ ਕਰਨ ਕਿ ਤਿੰਨ ਡਾਇਲੈਕਟ ਇਹ ਪੰਜਾਬੀ ਦੇ ਹੈ ਨੇ ਕਿ ਨਹੀਂ ਤਾਰੀਖੀ ਤੌਰ ਤੇ। ਅਸੀਂ ਕੋਈ ਸਾਜ਼ਿਸ਼ ਇਹਨਾਂ ਦੀ ਕਬੂਲ ਨਹੀਂ ਕਰਨੀ। ਯਾਦ ਰੱਖਣਾ, ਇਹ ਧਰਤੀ ਜਿਹੜੀ ਏ
ਇਹ ਦੁੱਲੇ ਬੁੱਲੇ ਵਾਰਸ ਤੇ ਸ਼ਾਹ ਹੁਸੈਨ ਤੇ ਰਾਏ ਅਹਿਮਦ ਖਾਨ ਖਲਜ ਮੁਜਾਹਿਦਾਂ ਦੀ ਧਰਤੀ ਹੈ। ਇਹ ਸ਼ਾਹ ਮਹਿਮੂਦ ਕੁਰੈਸ਼ੀ ਦੇ ਦਾਦੇ ਵਰਗੀ ਧਰਤੀ ਵਰਗੇ ਲੋਕਾਂ ਦੀ ਧਰਤੀ ਨਹੀਂ, ਜਿਹੜੇ ਅੰਗਰੇਜ਼ਾਂ ਨੂੰ ਮੁਖਬਰੀਆਂ ਕਰ ਕਰਕੇ ਜਗੀਰਾਂ ਲੈ ਗਏ। ਇਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ, ਕੁਰੈਸ਼ੀ ਨੂੰ ਵੀ ਤੇ ਗਲਾਨੀ ਨੂੰ ਵੀ। ਅਸੀਂ ਪੰਜਾਬੀ ਹੁਣ ਜਾਗਣ ਲੱਗੇ ਆ, ਅਸੀਂ ਕੋਈ ਸਾਜ਼ਿਸ਼ ਕਬੂਲ ਨਹੀਂ ਕਰਨੀ। ਜੇ ਪੰਜਾਬ 'ਚ ਰਹਿਣਾ ਹੈ ਤੇ ਬੰਦੇ ਦੇ ਪੁੱਤਰਾਂ ਤਰ੍ਹਾਂ ਇਸ ਧਰਤੀ ਨਾਲ ਪਿਆਰ ਕਰਕੇ ਰਹੋ। ਇਹਨੇ ਸਾਡੇ ਵੀ ਬਜ਼ੁਰਗਾਂ ਨੂੰ ਪੜਾਂ ਦਿੱਤੀ, ਇਹਨੇ ਤੁਹਾਡੇ ਵੀ ਬਜ਼ੁਰਗਾਂ ਨੂੰ ਪੜਾਂ ਦਿੱਤੀ ਹੈ। ਔਰ ਜਿਹੜੇ ਪੰਜਾਬੀ ਵੀ ਜੂਨ ਬਦਲੀ ਫਿਰਦੇ ਨੇ ਉਹ ਵੀ ਸੁਣ ਲੈਣ, ਅਸੀਂ ਆਪਣੀਆਂ ਲਾਸ਼ਾਂ ਦੇ ਉੱਤੇ ਇਹ ਵੰਡ ਹੋ ਜਾਏਗੀ ਤੇ ਹੋ ਜਾਏਗੀ। ਜਿਹਦੇ ਜੀ ਅਸੀਂ ਵੰਡ ਨਹੀਂ ਕਰਨ ਦੇਣੀ ਤੁਹਾਨੂੰ, ਜਿਹੜੀ ਮਰਜ਼ੀ ਸਾਜ਼ਿਸ਼ ਲੈ ਆਓ। ਔਰ ਜਿਹੜੇ ਸਿੰਧ ਚੋਂ ਲਾਰੈਂਸ ਆਫ ਅਰੇਬੀਆ ਬਣ ਕੇ ਇੱਥੇ ਆ ਕੇ ਬੈਠੇ ਨਾ, ਖਬਰਾਂ ਸ਼ੇਅਰ ਕਰਦੇ ਫਿਰਦੇ ਨੇ ਕਿ ਜੀ ਇਹ 10 ਦਿਨ ਮੁਲਤਾਨ 'ਚ ਹੋਣਾ ਹੈ, ਇਹ ਵੀ ਧਿਆਨ ਕਰਨ। ਸਦਾ ਇੱਕੋ ਜਿਹਾ ਵਕਤ ਨਹੀਂ ਰਹਿੰਦਾ, ਕੱਲ ਨੂੰ ਇਹਨਾਂ ਦੀ ਧਰਤੀ ਤੇ ਵੀ ਗੱਲ ਆਣੀ ਹੈ। ਤੇ ਕਿਸੇ ਸਿਆਣੇ ਸਿੰਧੀ ਨੂੰ, ਕਿਸੇ ਸਿਆਣੇ ਬਲੋਚ ਨੂੰ, ਕਿਸੇ ਸਿਆਣੇ ਕੌਮਪਰਸ ਪਸ਼ਤੂਨ ਨੂੰ ਪੰਜਾਬ ਦੀ ਵੰਡ ਦੀ ਹਮਾਇਤ ਨਹੀਂ ਕਰਨੀ ਚਾਹੀਦੀ। ਅਸੀਂ ਵੇਖਦੇ ਹਾਂ ਇਹ ਚਪੇਰੇ ਤਿੰਨੇ ਸੂਬੇ ਪੰਜਾਬ ਨੂੰ ਵੱਢਣ ਤੇ ਤਿਆਰ ਬੈਠੇ ਨੇ, ਔਰ ਇਹ ਆਪਣੇ ਆਪ ਨੂੰ ਵੱਢ ਰਹੇ ਨੇ। ਅੱਜ ਦੀ ਮੇਰੀ ਗੱਲ ਯਾਦ ਰੱਖਣ। ਰੱਬ ਰਾਖਾ।